ਇਹ ਸਾਰੇ मतलब कि मजमूए पे ने ठीक है। उस तो बाद लाइब्रेरी सार होरां दी बड़ा काफ़ी सारा मतलब कि इन्होंने तारीख इकट्ठी की है दरमान तो इलावा ठीक है। तो यह जनाब किताब है ऊपर लिखा जी चढ़ते सूरज की सरजमीन नारोवाल का हवाल गुरदासपुर से करतारपुर तक और कुछ जिस देवानंद रजिंदर कुमार अगर मैं तार तो पार गल कर गुरप्रीत सिंह इंडिया का अदाकार है मैं इत्थे नहीं रहंदा लेकिन फिर नहीं निस्बत है हाँ प्यो दा दे छुट के शिव कुमार बटालवी फौत हो गया मतलब पैदा होया शिव कुमार बटालवी जी है ए जिन्होंने किसी शहर पर लिखो तो ऐसा लिखो जिस तरह इन्होंने लिखा किसी शहर पर लिखो तो ऐसा लिखो हाँ ए रिमार्क्स ने ओरिया मकबूल जान देने जिन वाह 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 देखो बाकी तुसीं आया होना है बाकी इस सकाफत के मतलब क्योंकि मैनूं बड़ी अपने कल्चर नाल बहुत लगाव है वाह जी तस्वीरां बहुत बड़ी सेवा जी जिला नारोवाल ते पुरानी हमने के सकाफत सर मोहम्मद नसीम दरमानवी साहब की तरफों देखो और बहुत बड़े दे सुखो चक दे टैंपल मतलब जो भी चीज़ां ने दरबार साहब करतारपुर दियां तस्वीरां ठीक है। तलीम के मुतालिक ये भी मैं सुनिया कि जिन्हें क्यामे पाकिस्तान तो पहला भी इत्थे एक प्राइवेट स्कूल खुलिया क्यामे पाकिस्तान तो पहला भी वो जिहड़ा है ना सैयद खान दा उन्होंने बजुर्ग हैं अतर शाह है उन्होंने बजुर्ग हैं तो उन्होंने फारसी मीडियम स्कूल है उसने दफ्तर जबान दी फारसी ये पब्लिसिटी हुई दरमान की उस वक्त तो फिर इतों तक हो गया कि लोगों मसलन बाहर कढ़ दें तो पिंड छाड़ता जाए क्योंकि इतों जरासीम फैलते पे यानी कह लो कि एक तरीके का दरमान नाल दूसरे लोगों ने बाईकाट कर दिता कथा किया बाईकाट जी बादी है इन्हों बाहर कढ़ लवो तो बाहर कितने कुलियां ਜਾਂ मतलब कैंपा कुंपा ला दो बड़ी बनाई दी दो दरमान की अच्छा ਉਹਦੇ ਵਿੱਚ ਇੱਕ ਦਿਨ ਉਹਦਾ ਜਿਹੜਾ ਸੀ ਨਾ ਨਾਗਰਮਾਲ ਦਾ ਉਹਨੇ ਕਿਹਾ ਕਿ ਮੇਰਾ ਪਤੀ ਦਾਦਾ ਲੱਗਦਾ ਸੀ ਅੱਛਾ ਉਹ ਅਮਰ ਸ਼ਾਹ ਨੂੰ ਇਹ ਰਾਬਤਾ ਕੀਤਾ ਉਹ ਵੀਡੀਓ ਵਿੱਚ ਮੈਸੇਜ कि मेरा अपने दादा लगता है नागरमाल है जिस तरह तो उस टाइम 3 दिन तक मतलब कि सिलसिला चलिया भाई 17 तरीक में जाके फिर जाके ये मतलब कि नाम है उधर रहता है मतलब कि फिर सिर्फ कली तहसील शकरगढ़ इधर आई इस तरह तो उधर मतलब ये जी ना साबका तहसील शकरगढ़ यह हुई है दरमान आखिरी पिंड ही अगे सलाह शुरू ही नहीं है ये जो परले पिंड हैं ये नारवाल था ये शकरगढ़ के पिंड हैं ऐसे लैंड की लैंड चल गई बड़े पिंड अगे जो वार्ड ये जो लैंड ये शकरगढ़ के पिंड ठीक जी सर मंदिर ਉਹਦੇ ਨਾਲ ਹੀ ਨਾ ਜਿਹੜਾ ਸੀ ਨਾ ਉਹ ਢੱਠਾ ਸਕੂਲ ਦਰਮਿਆਨ 'ਚ ਢੱਠਾ ਸਕੂਲ ਸੀ ਤੇ ਉਹ ਉਸ ਟਾਈਮ ਪ੍ਰਾਇਮਰੀ ਸਕੂਲ ਸੀ ਮਤਲਬ ਕਿ ਛੋਟੇ ਚਾਲ ਦਾ ਬਣਦਾ ਸੀ ਉਹ ਨਾਨਕ ਸਾਈਡ ਦਾ ਉਹਨੂੰ ਪਤਾ ਨਹੀਂ 1800 ਦੇ ਮਤਲਬ ਕਿ 1900 ਦੇ ਇਬਤਦਾ 'ਚ ਬਣਦਾ ਜਾਂ 1809 ਜਾਂ 1800 ਦਾ ਜੀ ਬਣ ਉਹਨੂੰ ਦੀ ਤਾਰੀਖ ਤੋਂ ਕੋਈ ਪਤਾ ਨਹੀਂ ਤੇ ਇਹ ਜਿਹੜਾ 1922 'ਚ ਫਿਰ ਉਹ ਜਿਹਨੂੰ ਉਹਦੇ ਬਾਅਦ ਮਤਲਬ ਕਿ ਫਿਰ ਇਹ ਬਣਿਆ ਨਾ ਇਹ ਜਿਹੜਾ 1922 'ਚ ਬਣਿਆ ਮਿਡਲ ਸਕੂਲ ਇਹ ਉਸ ਟਾਈਮ ਨਾਗਰਮਾਲ ਉਹਨਾਂ ਨੇ ਬਣਾਇਆ ਠੀਕ ਹੈ। ਉੱਥੇ ਇੱਕ ਟੈਂਪਲ ਸੀ ਉੱਥੇ ਟੈਂਪਲ ਵੀ ਹੈ ਅੱਛਾ ਉਸ ਤੋਂ ਬਾਅਦ ਉਹ ਜਿਹੜਾ ਰਸਤਾ ਨਾ ਉਹਦੇ ਕੋਲੋਂ ਦੀ ਤਲਾਬ ਦੇ ਕੋਲੋਂ ਦੀ ਤੇ ਉਹਦੇ ਕੋਲੋਂ ਦੀ ਫਿਰ ਜਾਂਦਾ ਰਿਹਾ ਅੱਗੇ ਤੁਹਾਨੂੰ ਦੱਸਿਆ ਪਠਾਨਕੋਟ ਨੂੰ ਜ਼ਿਲ੍ਹੇ ਦੇ ਰਸਤਾ ਤੇ ਉਹਦੇ ਕੋਲੋਂ ਫਿਰ ਅੱਗੇ ਰੋਡ ਜਾਂਦੀ ਅੱਗੇ ਸਿਆਲਕੋਟ ਉਸ ਵਕਤ ਵੀ ਦਰਮਾਨ ਛੋਟੀ ਟਾਇਲ ਨਾਲ ਕੁਝ ਗਲੀਆਂ ਮਤਲਬ ਕਿ ਪੱਕੀ ਬਣੀ ਦਾ ਵਾਹ ਵਾਹ ਉਸ ਵਕਤ ਛੋਟੀ ਟਾਇਲ ਲੱਗੀ ਦੀ ਜਿਹੜੀ ਕਿ ਇੱਕ ਉਹ ਜਿਹੜੀ ਰੋਡ ਜਾ ਰਹੀ ਹੈ ਤਲਾਬ ਦੇ ਕੋਲੋਂ ਦੀ ਉਹ ਜਿਹੜੇ ਅੱਗੇ ਫਿਰ ਅੱਗੇ ਸਾਂਝ ਘਰ ਜਿਹੜੇ ਹਨ ਜਿਹੜਾ ਉਹ ਨਾਗਰਮਾਲ ਹੋਣੇ ਘਰ ਫਿਰ ਉਹ ਗਲੀ 'ਚ ਤੇ ਫਿਰ ਇਹ ਦਰਮਿਆਨ 'ਚ ਇੱਕ ਗਲੀ ਗੁਜ਼ਰਦੀ ਉੱਥੋਂ ਨਹੀਂ ਮਤਲਬ ਕਿ ਉਹ ਜਿਹੜੀ ਕਿ ਛੋਟੀ ਟਾਇਲ ਨਾਲ ਮਤਲਬ ਕਿ ਚੱਲ ਗਏ ਛੋਟੀ ਟਾਇਲ ਦੀਆਂ ਗਲੀਆਂ ਠੀਕ ਸਾਰੇ ਇੱਕ ਟੈਂਪਲ ਉਹ ਹੋ ਗਿਆ ਤੇ ਇੱਕ ਟੈਂਪਲ ਦੇ ਮੁਤਾਲਕ ਮੈਂ ਜਿਸ ਤਰ੍ਹਾਂ ਮੇਰੀ ਮਾਲੂਮਾਤ ਜਾਂ ਮੈਂ ਦੇਖੀ ਨੇ ਆਲੇ ਦੁਆਲੇ ਫਿਰ ਤੁਰ ਕੇ ਜਾਂ ਆਲੇ ਦੁਆਲੇ ਸੁਣਿਆ ਵੀ ਹੈ ਕਿ ਇਹਦੀ ਇੰਨੀ ਬੁਲੰਦੀ ਦਾ ਟੈਂਪਲ ਸਾਡੇ ਵਾਲੇ ਇਹਦੇ ਗਿਰਦ ਕੋਈ ਨਹੀਂ ਇਹਦੀ ਬੁਲੰਦੀ ਜਿੰਨੀ ਕਿ ਜਿੰਨਾ ਦਾ ਟੈਂਪਲ ਠੀਕ ਤੇ ਪਹਿਲੇ ਤੋਂ ਤੇ ਕਾਫੀ ਮਤਲਬ ਹੁੰਦੇ ਮਤਲਬ ਕਿ ਸਾਰੇ ਮਤਲਬ ਕਾਫੀ ਟਾਟੂ ਹਨ ਟੋਟਲ ਕਿੰਨੇ ਟੈਂਪਲ ਸਨ ਜਿਸ ਤਰ੍ਹਾਂ 2 ਮਸਜਿਦਾਂ ਸਨ ਉਹ 2 ਹਨ ਇੱਕ ਡੇਰੀ ਸੀ ਅੱਛਾ ਜਿਹਨੂੰ ਮੜੀ ਵੀ ਕਹਿੰਦੇ ਮੜੀ ਕਹਿ ਲਓ ਮਤਲਬ ਕੋ ਜਿੱਥੇ ਮਸਜਿਦ ਨਹੀਂ ਦੂਸਰੀ ਮਸਜਿਦ ਜਿਹੜੀ ਬਣੀ ਉੱਥੇ ਉਹਦੇ ਨਾਲ ਮੜੀ ਤੇ ਇੱਕ ਇਹ ਵਾਲਾ ਸੀ ਹਾਂ ਤੇ ਬਾਕੀ ਇਹ ਚੀਜ਼ਾਂ ਤੇ ਉਸ ਤੋਂ ਪਹਿਲੇ ਬਾਗ ਸ਼ਾਗ ਵੀ ਉੱਥੇ ਹੁੰਦੇ ਰਹੇ ਹਨ ਹਾਂ ਬਾਗ ਵੀ ਹੁੰਦੇ ਰਹੇ ਹਨ ਬਾਗਾਂ ਅੰਬਾਂ ਸ਼ੰਬਾਂ ਦੇ ਬਾਗ ਜਿਹੜੀ ਨੂੰ ਮਸਜਿਦ ਜਿਹੜੀ ਲੈਣ ਦੂਸਰੀ ਮਸਜਿਦ ਬਣੀ ਹੈ ਤੇ ਜਿੱਥੇ ਡੇਰੀ ਸੀ ਉਹ ਡੇਰੀ ਦੇ ਚੜ੍ਹਦੇ ਪਾਸੇ ਤੇ ਜਿਹੜਾ ਸੀ ਨਾ ਅੱਗੇ ਬਾਰਡਰ ਨੂੰ ਰਸਤਾ ਜਾਂਦਾ ਸੀ ਨਾ ਇਹ ਫਿਰ ਅੱਗੇ ਰਿਆਸਤ ਚਲੇ ਜਾਂਦਾ ਸੀ ਬੈਰੇ ਜਨੂਬ ਇਹ ਜਿਹੜਾ ਰਸਤਾ ਸੀ ਇੱਥੋਂ ਤੱਕ ਉਹ ਬਾਗ ਆਉਂਦਾ ਸੀ ਬੜਾ ਵੱਡਾ ਬਾਗ ਸੀ ਅੰਬਾਂ ਦਾ ਤੇ ਹੁਣ ਤੇ ਆਪਣੇ ਮੈਂ ਬਚਪਨ 'ਚ ਮੈਂ ਦੇਖਣਾ ਮੈਂ 4-5 ਅੰਬ ਦੇਖੇ ਨੇ ਲੇਕਿਨ ਕਹਿੰਦੇ ਇੱਥੇ ਬੜਾ ਵੱਡਾ ਬਾਗ ਹੀ ਬਾਹਰ ਜਿਹੜੇ ਆਸ਼ਾਂ ਬਣ ਗਈਆਂ ਇਸ ਤਰ੍ਹਾਂ ਅੱਗੇ ਪਿੱਛੇ ਮਤਲਬ ਬਾਗ ਜੀ ਤਲੀਮ ਦੇ ਮੁਤਾਲਕ ਇਹ ਵੀ ਮੈਂ ਸੁਣਿਆ ਕਿ ਜਿਹੜੀ ਕਿਆਮੇ ਪਾਕਿਸਤਾਨ ਤੋਂ ਪਹਿਲਾਂ ਵੀ ਇੱਥੇ ਇੱਕ ਪ੍ਰਾਈਵੇਟ ਸਕੂਲ ਖੁੱਲਿਆ ਕਿਆਮੇ ਪਾਕਿਸਤਾਨ ਤੋਂ ਪਹਿਲਾਂ ਵੀ
ਉਹ ਜਿਹੜਾ ਸੀ ਨਾ ਸੈਯਦ ਖਾਨਦਾਨ, ਉਹਨਾਂ ਦੇ ਬਜ਼ੁਰਗ ਹਨ, ਅਤਰ ਸ਼ਾਹ ਹੈ ਉਹਨਾਂ ਦੇ ਬਜ਼ੁਰਗ ਹਨ। ਤੇ ਉਹਨਾਂ ਨੇ ਫਾਰਸੀ ਮੀਡੀਅਮ ਸਕੂਲ ਹੈ, ਉਹ ਜਿਹੜੇ ਦਫ਼ਤਰੀ ਜ਼ਬਾਨ ਦੀ ਫਾਰਸੀ ਮੀਡੀਅਮ ਸਕੂਲ ਤੇ ਜਿੱਥੇ ਬੋਰਡ ਵਾਲਾ ਚੌਕ ਦੱਸਣੀ ਤੇ ਮੰਡੀ ਲੱਗਦੀ, ਉੱਥੇ ਮਸਲ ਜਿਹਨੂੰ ਕੋਈ ਸਕੂਲ ਮਤਲਬ ਕਿ ਖੋਲਿਆ ਫਾਰਸੀ ਮੀਡੀਅਮ, ਜਿਹਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਅਤਰ ਸ਼ਾਹ ਨੇ। ਉਹ ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਪ੍ਰਾਈਵੇਟ, ਇਹ ਤਾਂ ਸਰਕਾਰੀ ਸਕੂਲ ਪਹਿਲਾਂ ਤਾਂ ਹੁਣ ਪ੍ਰਾਈਵੇਟ ਦੂਸਰਾ ਜਿਹੜਾ ਸਕੂਲ ਹਨ, ਉਹ ਜਿਹੜੇ ਕਿਆਮੇ ਪਾਕਿਸਤਾਨ ਮਤਲਬ ਪਾਕਿਸਤਾਨ ਬਣੇ ਹਨ। ਤੇ 1954 ਚ ਮੰਨਦਾ ਕਿ ਇਹ ਉੱਥੋਂ ਰਿਆਸਤ ਤੋਂ ਆਏ ਨੇ ਦੋ ਭਾਈ, ਅਬਦੁਲਜੀਤ ਚੇਚੀ ਤੇ ਹਫੀਜ਼ ਚੇਚੀ। ਇਹ ਕੋਈ ਉਸ ਟਾਈਮ BA ਪਤਾ ਨਹੀਂ ਬਾਹਰ ਮੰਡਾ ਕਿ ਤਲੀਮ ਪਈਆਂ ਨੇ। ਇਹਨਾਂ ਨੇ ਆਣ ਕੇ ਉਹ ਜਿਹੜੀ ਸੀ ਨਾ ਉਹਦੇ ਨਾਲ ਹੀ ਬੋਰਡ ਵਾਲੇ ਚੌਕ ਦੇ ਲਹਿੰਦੇ ਪਾਸੇ ਹੀ ਬੋਰਡ, ਉੱਥੇ ਚੌਕ ਦੇ ਨਾਲ ਸਰਾਏ। ਅੱਛਾ, ਉਹ ਸਰਾਏ 'ਚ ਮੰਡਾ ਉੱਥੇ ਮੰਡਾ ਉਹਨਾਂ ਨੇ ਸਕੂਲ ਖੋਲਿਆ ਤੇ ਉੱਥੇ ਮੰਡਾ ਰਿਆਸਤ ਚੋਂ ਆਏ ਸਨ ਦੋਨੋਂ ਭਾਈ, ਰਿਆਸਤ ਚੋਂ ਆਏ ਸਨ। ਰਿਆਸਤ ਚੋਂ ਆਏ ਉਹਨਾਂ ਨੇ ਇੱਥੇ ਸਕੂਲ ਖੋਲਿਆ, ਇੱਥੇ ਰਿਆਸਤ ਚਾਰ ਵਿੱਚ ਇੱਥੇ ਸਕੂਲ ਖੋਲਿਆ। ਅੱਛਾ, ਹਫੀਜ਼ ਚੇਚੀ ਤੇ ਅਜੀਤ ਚੇਚੀ ਤੇ ਸਕੂਲ ਦਾ ਨਾਮ ਰੱਖਿਆ AK ਹਾਈ ਸਕੂਲ, ਜਿਹੜੀ ਕਿ 8ਵੀਂ ਤੱਕ ਮਿਡਲ ਸਕੂਲ ਸੀ ਨਾ, ਉਹ 8ਵੀਂ ਉਹਨਾਂ ਨੇ 10ਵੀਂ ਤੱਕ ਖੋਲ੍ਹਿਆ AK ਹਾਈ ਤੇ AK ਆਜ਼ਾਦ ਕਸ਼ਮੀਰ ਹਾਈ ਸਕੂਲ ਮੰਨ ਜਾਂ JK ਪਤਾ ਨਹੀਂ ਹੋਰ ਰੱਖਿਆ ਜੰਮੂ ਕਸ਼ਮੀਰ ਹਾਈ ਸਕੂਲ ਹੈ। J&K ਹੋਏਗਾ। ਹਾਂ JK ਮੰਨ ਕਿਸ ਤਰ੍ਹਾਂ ਜੰਮੂ ਕਸ਼ਮੀਰ ਦੀ ਨਿਸਬਤ ਨਾਲ ਰੱਖਿਆ। ਵਾਹ ਜੀ ਵਾਹ, ਠੀਕ ਹੈ। ਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਨਾ, ਜਿਨ੍ਹਾਂ ਨੇ ਕਿਸੇ ਨੇ ਮੈਟ੍ਰਿਕ ਥੋੜਾ ਬਹੁਤਾ ਉਹ ਉੱਥੋਂ ਬੰਦਾ ਕੀਤਾ ਹੈ, ਕਿਉਂਕਿ ਇਹ ਮਿਡਲ ਹੁੰਦਾ ਤੇ ਉੱਥੋਂ ਕੀਤਾ ਸੀ। ਉਹ ਬਜ਼ੁਰਗ ਫੌਤ ਹੋ ਗਏ ਨੇ ਮੰਨ ਕਿ ਜਿਹਨਾਂ ਵਿੱਚ ਪ੍ਰੋਫੈਸਰ ਆਪਣੇ ਜਿੰਦਾ ਨੇ, ਕੁਝ ਬਜ਼ੁਰਗ ਫੌਤ ਹੋ ਗਏ ਨੇ। ਪ੍ਰੋਫੈਸਰ ਤਫੈਲ ਸਾਹਿਬ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਤਾਰੀਖ ਦੇ ਪ੍ਰੋਫੈਸਰ, ਅੱਛਾ, ਸੂਰਜ ਜਾਕਰ, ਉਹਨਾਂ ਨੇ ਉੱਥੋਂ ਮੈਟ੍ਰਿਕ ਕੀਤਾ ਹੈ। ਵਾਹ, ਹਾਂਜੀ। ਮੇਲਾ ਨਾ ਮੇਲੇ ਨੂੰ ਤਾਂ ਬਜ਼ੁਰਗਾਂ ਕੋਲ ਸੁਣਿਆ ਕਿ ਇਹ ਜਿਹੜਾ ਤਵੇਲਾ ਸੀ ਨਾ, ਅੱਛਾ, ਇੱਥੇ ਵੀ ਇੱਕ ਖਾਨਗਾਹ ਸੀ। ਅੱਛਾ, ਤੇ ਇੱਥੇ ਮਸਲਾ ਪਹਿਲੇ ਵਕਤਾਂ 'ਚ ਨਾ ਹੁਣ ਇਹ ਨਹੀਂ ਪਤਾ ਜਿਹੜੀ ਖਾਨਗਾਹ ਬਾਅਦ 'ਚ ਬਣੀ ਹੈ ਜਾਂ ਪਾਕਿਸਤਾਨ ਬਣੇ ਤੋਂ ਪਹਿਲਾਂ। ਅਲਬੱਤਾ ਜਿਹੜਾ ਮੇਲਾ ਜਿਹੜਾ ਹੁੰਦਾ ਸੀ ਨਾ, ਉਹ ਵਿਸਾਖੀ ਮੇਲਾ ਉਹਨੂੰ ਹੁੰਦਾ ਰਹੇ ਇੱਥੇ। ਉੱਥੇ ਸਿੱਖਾਂ ਨੇ ਮਤਲਬ ਦੂਰ ਦੂਰੋਂ ਬੰਦਾ ਖਾਣਾ ਕਰਨਾ, ਮਸਲਾ ਕੋਈ ਅਹਿਮਦਾਬਾਦ ਦਸ਼ਕੇ ਤੱਕ ਮਤਲਬ ਦੂਰ ਦੂਰ ਇੱਥੇ ਆਉਣਾ ਕਰਨਾ, ਭੰਗੜੇ ਜਦੋਂ ਫਿਰ ਮਾਰ ਜਾਂਦਾ ਭੰਗੜਾ ਮਾਰਨਾ ਕਰਨਾ, ਫਿਰ ਕਬੱਡੀ ਕੁਸ਼ਤੀਆਂ ਹੋਣੀਆਂ ਕਰੀਆਂ। ਤੇ ਇਹਦਾ ਪੀਰ ਮਿੱਠਾ ਦਰਬਾਰ ਹੈ ਤੇ ਇੱਥੇ ਵੀ ਮੇਲਾ ਲੱਗਦਾ ਸਾਲ ਬਾਅਦ। ਇੱਥੇ ਮਤਲਬ ਪੂੜੇ ਸੂੜੇ ਮਤਲਬ ਜੋ ਵੀ ਗਰਮੀਆਂ ਦਿਨਾਂ 'ਚ ਮਤਲਬ ਕਿ ਮੇਲੇ ਹੁੰਦੇ ਨੇ। ਦਰਮਾਨ ਬੇਸ਼ਤਰ ਆਬਾਦੀ ਅਕਸਰੀਅਤ ਜਿਹੜੀ ਸੀ ਉਹ ਹਿੰਦੂ ਕਮਿਊਨਿਟੀ ਦੇ ਬਾਅਦ ਸੀ, ਸ਼ਾਹ ਲੋਕ ਸਨ। ਤੁਹਾਡੀ ਹੋਸ਼ 'ਚ ਕੋ ਵਾਪਸ ਪਰਮਿਟ ਤੇ ਵੀਜ਼ੇ ਤੇ ਆਪਣਾ ਦਰਮਾਨ ਵੇਖਣ ਆਇਆ? ਮੇਰੀ ਹੋਸ਼ ਕੋਈ ਨਹੀਂ ਆਇਆ, ਮੈਨੂੰ ਵਾਪਸ ਇਹਦੇ ਮੈਂ ਨਹੀਂ ਕੋਈ ਨਹੀਂ, ਮੈਂ ਆਪਣੀ ਹੋਸ਼ ਕੋਈ ਨਹੀਂ ਦੇਖਿਆ। ਠੀਕ ਹੈ। ਮੈਂ ਆਪਣੀ ਹੁਣ ਮੌਜੂਦਾ ਅਲਬੱਤਾ ਮੈਂ ਜੇ ਵੀਡੀਓ ਬਣਾ ਰਿਹਾ ਹਾਂ ਜੀ, ਮੈਂ ਵੀਡੀਓ ਬਣਾਈ ਇੱਕ ਦੋ ਦਰਮਾਨ ਦੀ। ਅੱਛਾ, ਉਹਦੇ ਵਿੱਚ ਨਾ ਇੱਕ ਦਿਨ ਉਹਦਾ ਜਿਹੜਾ ਸੀ ਨਾ ਨਾਗਰਮਾਲ ਦਾ, ਉਹਨੇ ਕਿਹਾ ਵੀ ਮੇਰਾ ਪਤੀ ਦਾਦਾ ਲੱਗਦਾ ਸੀ। ਅੱਛਾ, ਉਹ ਅੰਮ੍ਰਿਤਸਰ ਤੋਂ ਇਹ ਰਾਬਤਾ ਕੀਤਾ ਹੈ। ਉਹ ਵੀਡੀਓ ਵਿੱਚ ਮੈਸੇਜ ਕਿ ਮੇਰਾ ਪਤੀ ਦਾਦਾ ਲੱਗਦਾ ਸੀ, ਜਿਹੜਾ ਨਾਗਰਮਾਲ ਜੀ ਇਸ ਤਰ੍ਹਾਂ ਉਹਨਾਂ ਦਾ ਨਾਮ ਅੱਛਾ, ਇਸ ਤਰ੍ਹਾਂ ਉਹਨੂੰ ਦੱਸਿਆ। ਠੀਕ ਹੈ, ਮੇਰਾ ਦਾਦਾ ਲੱਗਦਾ ਸੀ ਦਰਮਾਨ। ਠੀਕ ਹੈ। ਵੀ ਸਾਡੇ ਘਰ ਦੀ ਮਤਲਬ ਕਿ ਵੀਡੀਓ ਮਤਲਬ ਕਿ ਇਸ ਤਰ੍ਹਾਂ ਮਤਲਬ ਕੋਈ ਪੁਰਾਣੀ ਮਤਲਬ ਉਹ ਪੁਰਾਣੀ ਉਹ ਵੀ ਠੱਠੇ ਕਰਦੇ ਪਹਿਲਾਂ ਹੈ ਥੋੜੀ ਠੀਕ ਸੀ, ਇੱਕ ਬਿਲਡਿੰਗ ਮਚੀ ਰਹੀ ਤੇ ਉਹ ਵੀ ਮਤਲਬ ਹੁਣ ਤਕਰੀਬਨ ਮਤਲਬ ਕਹਿ ਲਓ ਕਿ ਹੁਣ ਜੇਕਰ ਅਸੀਂ ਗੱਲ ਕਰੀਏ ਦਰਮਾਨ ਕਸਬੇ ਦਰਮਾਨ ਸ਼ਹਿਰ ਦੀ ਪੁਰਾਣੀਆਂ ਨਿਸ਼ਾਨੀਆਂ ਨੂੰ ਲੈ ਕੇ ਕੋਈ ਪੁਰਾਣੀ ਬਿਲਡਿੰਗ ਜਿਹਾ ਨਾਗਰ ਸੁਦਾਗਰ ਮਲ ਦਾ ਘਰ ਸੀ ਉੱਚਾ 2-3 ਮੰਜ਼ਿਲਾ ਹੈ ਨਾ, ਮਸਲਾ ਦੱਸਿਆ ਉਹ ਜਿਹੜੀਆਂ ਉਹ ਵੀ ਹੁਣ ਖਤਮ ਹੋ ਰਹੀ ਹੈ, ਮਤਲਬ ਸਾਥ ਸੁੱਤ ਕੋਈ ਨਹੀਂ ਇਹਦਾ। ਅੱਛਾ, ਪਹਿਲਾਂ ਰਿਹਾਇਸ਼ਾਂ ਹਨ ਉੱਥੇ, ਹੁਣ ਆਸਤਾ ਸਭ ਤੋਂ ਬਾਹਰ ਲੋਕਾਂ ਬਣਾਉਣੀਆਂ तो फिर टूट गई है। ਉੱਥੇ ਆਬਾਦੀ ਨਹੀਂ ਹੈ? मेरे आबादी कोई नहीं, अस्तर मेरा ਟੈਂਪਲ ਤੇ ਹੈ, ਟੈਂਪਲ ਹੀ ਹੈ। ਬਾਕੀ ਜਿਹੜੀਆਂ ਦੁਕਾਨਾਂ ਸਕਾਨਾਂ ਹਨ ਪੁਰਾਣੀਆਂ ਤੇ ਉਹ ਆਸਤਾ ਆਸਤਾ ਲੋਕਾਂ ਨੇ ਹੁਣ ਨਵੀਆਂ ਬਣਾ ਲਈਆਂ। ਜੀ ਜ਼ਰੂਰਤ ਵੀ ਰਹੀ ਗਿਆ ਹੈ ਨਾ, ਪੁਰਾਣੀਆਂ ਹੈ ਨਾ ਅੱਛਾ, ਲੇਕਿਨ ਆਸਤਾ ਆਸਤਾ ਲੋਕਾਂ ਨੂੰ ਜਦੀਦ ਪੈਦਾ ਹੋ ਗਈ, ਮਤਲਬ ਨਵੀਆਂ ਤਬਦੀਲ ਉਹਨੂੰ ਖਤਮ ਕਰੀ ਜਾ ਰਹੇ, ਨਵੀਆਂ ਤਬਦੀਲ। ਜੀ ਠੀਕ ਹੈ। ਉੱਥੇ ਤੁਹਾਨੂੰ ਜਿਸ ਤਰ੍ਹਾਂ ਮੈਂ ਦੱਸਿਆ ਕਿ ਨਾਲ ਜਿਹੜਾ ਬਾਰਡਰ ਨੂੰ ਰਸਤਾ ਜਾਂਦਾ ਬੈਰੇਜ ਰੋਡ ਨੂੰ ਅੱਗੇ ਰਿਆਸਤ ਨੂੰ ਚਲੇ ਜਾਂਦਾ, ਉਹਦੇ ਨਾਲ ਹੀ ਜਿਹੜਾ ਮੰਦਰ ਜਿਹੜਾ ਤਲਾਅ ਦੇ ਨਾਲ ਹੈ, ਉਧਰ ਸਕੂਲ ਹੁੰਦਾ ਢੱਠਾ ਸਕੂਲ, ਉਹਦੇ ਨਾਲ ਹੀ ਦੋ ਹੁੰਦੇ ਹਨ ਆਵੇ ਹੁੰਦੇ ਨੇ ਭੱਠੇ। ਉਹ ਭੱਠੇ ਜਿਹੜੇ ਹੁੰਦੇ ਹਨ ਉੱਥੇ ਮਤਲਬ ਛੋਟੀ ਟਾਇਰ ਉੱਥੇ ਮੈਂ ਤਿਆਰ ਹੁੰਦੇ ਰਹੇ, ਇਹ ਵੀ ਪਾਕਿਸਤਾਨ ਬਣਨੇ ਤੋਂ ਪਹਿਲਾਂ ਹੀ। ਤੇ ਮੈਂ ਇਹ ਦੇਖਿਆ ਕਿ ਬੜਾ ਉੱਚਾ ਟਿੱਬਾ ਸੀ ਮੇਰੇ ਮਾਮਿਆਂ ਕੋਲ ਹੀ, ਉਹਨਾਂ ਦੀ ਜਗ੍ਹਾ ਹੁਣ ਉੱਥੇ ਰਿਹਾਇਸ਼ਾਂ ਬਣ ਗਈਆਂ। ਤੇ ਜਦੋਂ ਮੈਂ ਬਚਪਨ 'ਚ ਦੇਖਿਆ ਉੱਤੋਂ ਜਿਹਦੇ ਥੱਲੇ ਆਉਂਦੇ ਹਨ ਤਾਂ ਹੁਣ ਦੌੜ ਹੀ ਪੈਂਦੇ ਇੰਨਾ ਕੁ ਉੱਚਾ ਸੀ ਮਤਲਬ ਕਿ ਹਾਈਟ ਤੇ ਛੋਟੀ ਟਾਇਲ ਹੁੰਦੀ ਰਹੀ ਉੱਥੇ, ਛੋਟੀ ਟਾਇਲ। ਜੀ ਬਾਕੀ ਸਰ ਤੁਸੀਂ ਬਹੁਤ ਜ਼ਿਆਦਾ ਵਰਕ ਕੀਤਾ, ਨਾ ਸਿਰਫ ਦਰਮਾਨ ਤੇ ਬਲਕਿ ਮੈਂ ਕਹਾਂਗਾ ਕਿ ਪੂਰੇ ਜ਼ਿਲ੍ਹਾ ਨਾਰੋਵਾਲ ਤੇ ਜਿਸ ਤਰ੍ਹਾਂ ਕਿ ਇਹ ਜੀ ਜਿਹੜੇ ਜਿੰਨੇ ਵੀ ਦਸਤਾਵੇਜ਼ਾਤ ਪਏ ਨੇ, ਇਹ ਮਤਲਬ ਕਿ 50-50 ਸਾਲ ਪੁਰਾਣੇ ਲਿਖੀਆਂ ਚੀਜ਼ਾਂ ਨੇ, ਇਹ ਸਾਰੇ ਮਤਲਬ ਕਿ ਮਜਮੂਏ ਪਏ ਨੇ। ਠੀਕ ਹੈ, ਉਸ ਤੋਂ ਬਾਅਦ ਲਾਇਬ੍ਰੇਰੀ ਸਾਰ ਹੋਰਾਂ ਦੀ ਬੜਾ ਕਾਫੀ ਸਾਰਾ ਮਤਲਬ ਕਿ ਇਹਨਾਂ ਨੇ ਤਾਰੀਖ ਇਕੱਠੀ ਕੀਤੀ ਹੈ ਦਰਮਾਨ ਤੋਂ ਇਲਾਵਾ। ਠੀਕ ਹੈ, ਤੇ ਇਹ ਜਨਾਬ ਕਿਤਾਬ ਹੈ, ਉੱਪਰ ਲਿਖਿਆ ਜੀ
चढ़ते सूरज की सरजमीन, नारवाल का हवाल, गुरदासपुर से करतारपुर तक, नसीम दरमानवी। ठीक है जी, मुहम्मद नसीम अंजुम नाम इन्हां दा, लेकिन नसीम दरमानवी करके लिखते हैं। ठीक है जी, यह इन्हां दी किताब है। यह मशहूर शख्सियात ने जो मशहूर बंदे ने जो जिला नारवाल तो अपना शख्सियात में जिला नारवाल दी मरूफ। हाँ हाँ मसलन कोई ये नहीं कोई जरूरी कि नारवाल दी फर्क था ख्वार मोहम्मद हुसैन तो गुजर खान। हाँ हाँ हाँ, लेकिन इसे शहीद हुआ मतलब जिन्होंने आथे निस्बत जी मैं समझ गया निस्बत है मसलन। और कुछ जिस देवानंद रजिंदर कुमार अगर मैं तार तो पार गल कर गुरप्रीत सिंह जो मतलब कि इंडिया का अदाकार है उन्होंने मैथे तो नहीं रहता, लेकिन सिर्फ अदर की निस्बत है। हाँ प्यो दा दे छुट के शिव कुमार बटालवी फौत हो गया मतलब पैदा होया शिव कुमार बटालवी जी है ते अज इस वेले फिर एदा ये किताब जी है एदा जो दबाचा ना लिखिया अपने डॉक्टर अमजद साकिब साहब ने जो फुब्बा के चेयरमैन उन्हें लिखिया। फिर ये फ्लैप ने मजीबुर रहमान शामी साहब ने लिखिया। अच्छा, इन्हों के दिमाग में नजर मंडल के देख लो उन्होंने ते मुख्तलिफ जो कह लो कि पाकिस्तान के सीनियर लोग है दिबाचा जे डॉक्टर अमजद साहब ने लिखिया चेयरमैन फुब्बत। अच्छा है दिबाचा जी जी जी। उस शॉर्टकट फिर जी नारवाल एनसाइक्लोपीडिया, नारवाल का एनसाइक्लोपीडिया क्या है मुजीबुर रहमान शामी ने चीफ एडिटर हुए नाम पाकिस्तान। हाँ जी ये लिखा जी, वाह जी वाह, ठीक है। नारवाल का एनसाइक्लोपीडिया फिर गया इसे पढ़े बगैर पाकिस्तान पर मुकम्मल अबूर हासिल नहीं हो सकता। ये शहीर बड़ाई साहब ने मैंने क्या लिखा। अच्छा अच्छा, शहीर बड़ाई साहब भी, वाह। फिर अगे जी आगो जी यह कहता रेड कलफ अवार्ड एक तरीकी हकीकत है जी पूरा जिक्र किया जो वो मसला एसएम जफर ने मतलब क्या फिर बकायदा उन्होंने तारीफ भी लिखी थोड़ी। ठीक है। फिर जो किसी शहर पर लिखो तो ऐसा लिखो जिस तरह इन्होंने लिखा। किसी शहर पर लिखो तो ऐसा लिखो। हाँ ए रिमार्क्स ने ओरिया मकबूल जान देना जी। वाह वाह वाह, देखो बाकी बाकी तुम हूँ बाकी इस सकाफत के मुताबिक क्योंकि मैंने बड़ी अपने कल्चर नाल बहुत लगाव है। वाह जी, तस्वीर बहुत बड़ी सेवा जी। जिला नारवल ते सर मोहम्मद नसीम दरमानवी साहब की तरफों देखो और बहुत बड़े सुखो चक दे टैंपल मतलब जो भी चीज़ां ने दरबार साहब करतारपुर दियां तस्वीरां। वाह ठीक है। शाह हुसैन जी दे बारे ठीक है। अलीपुर शरीफ पीर जमायत अली शाह साहब उन्हों की शख्सियत ठीक है जी। चक अमरूदा रेलवे स्टेशन ठीक है। मतलब कोई चीज़ नहीं यार इन्होंने स्किप की। बहुत किताब की तुसी मोटाई देखो ठीक है, कमाल तकरीबन 700 सफ़े दी किताब है। ए अपना भाजी रमेश सिंह अरोड़ा पहले सिख मैंबर सूबाई असैम्बली करतारपुर नारवाल इस वेले बड़े एक्टिव परसन ने जी। कमाल ठीक है ठीक है ठीक है। बहुत आला बहुत आला बहुत आला। बाबा जी एहसान बाजवा साहब का भी जिक्र आया। वाह जी। जामी साहब मतलब ये साढ़े नाल पिंड है उपीआं। अच्छा 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 ठीक है जी। गुरदासपुर से सारे मतलब के साथी हैं आसान आसान वाला मतलब कि चूंकि रेन मुलाजमत की थी मतलब कि अठवीं अरबी जन्म में कोई काफी मतलब हर शख्सियत नु तुसा ट्रिब्यूट पेश कीता जिन्होंने कोई इतना मतलब तो पता लग रहा था किसी ना किसी बहुत वो सारियां भी नहीं ਵਿੱਚ रह भी गई जी जी जी। ਇਹਦੇ ਵਿੱਚ ਬੜੀਆਂ ਸ਼ਾਰਟ ਉਹਨਾਂ ਨੇ ਲਿਖੀਆਂ मतलब कि ਸ਼ਾਰਟ ਦਿੱਤੀਆਂ ਕਿਉਂਕਿ ਫਿਰ ਉਹ ਕਿਤਾਬ ਨੂੰ ਮੁਕੰਮਲ ਕਰਨੀ ਵੱਧ ਹੀ ਜਾਂਦੀ ਸੀ। ਤਾਨੇ ਅਜ਼ੀਜ਼ ਸਾਹਿਬ ਤੇ ਫਿਰ ਸਿਆਸਤਦਾਨ ਮਸलन ਜਿਹਨੇ ਕਿ ਕਹ ਲੋ अब्दुल गफूर कमर अच्छा जिस तरह पाकिस्तान बना ना 1946 जो इलेक्शन हुए ना साबक एमएलए उस टाइम ना के बने रहना जी 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 जी। ते एरी लड़की आजकल वो जिहड़ी है वजिया कमर हां जी एदी मसलन मेरा हाथ पने पोतरी होएगी या पोतरी होएगी। ठीक है। बहुत आला सर। फिर अगे वाह जी वाह जी ठीक है जी। चौधरी अब्दुलस्तार वरियो सियालकोट क्योंकि पहले साडा जिला सियालकोट हुंदा रहा। हाँ जी हाँ जी। वो जिले दे मतलब चेयरमैन वाइस चेयरमैन मतलब मियां शेर है उस टाइम हुंदे रहे। फिर उस ये पाकिस्तान दी जिहड़ा तुहानू पहले दस्से नहीं सी। अच्छा इस तो अलावा तुहानू दसना कि जेहड़े पाकिस्तान बनने तो पहले जेहड़े हिंदू शख्सियतां जेहड़े मशहूर हैं दरमान दी। अच्छा उन्हां विच तुहानू एक खानदान दे दस नागरमल सदागरमल असरमल जी जी। असरमल ते जवानी च मतलब फौत हो गया ते नागरमल ते सदागरमल चलदे रहे। बाद नागरमल तुहानू दस्सा कि जिस तरह डेथ हुई वो जी जी। ते ओहदे फिर लड़के ने वैदमल ने जेहड़ा नागरमल दा उन्हें लग हो गए ने फिर वो कहंदा मैं इकट्ठे नहीं रहना जाके मेरा प्यो नूं मारे तो कल हो सकदा मैनूं भी याद है। फिर लग हो गया जेहड़ा मकान जेहड़े मौजूदा जेहड़े बचे ये मकान उन्होंने बनाया
ਹਾਂ। ਇਹ ਤਕਰੀਬਨ ਕੋਈ 1935 ਦੇ ਲਗਭਗ ਕੋਈ ਦੱਸਦੇ ਨੇ ਮੈਨੂੰ। ਠੀਕ ਹੋ ਗਿਆ, ਠੀਕ ਫਿਰ ਹੋ ਗਿਆ। ਉਸ ਤੋਂ ਇਲਾਵਾ ਜਿਹੜੇ ਇੱਥੋਂ ਹੋਰ ਮਸ਼ਹੂਰ ਦੁਕਾਨਦਾਰ ਹਨ, ਹਾਂਜੀ। ਕੈਮਲ ਮਾਲ ਸਾਡੇ ਇਸ ਨਾਲ ਲੱਗੇ ਚੜ੍ਹਦੇ ਪਾਸੇ ਮਕਾਨ ਹਨ। ਅੱਛਾ, ਅਹਿਮਦਾਬਾਦ ਉੱਥੇ ਰਹਿੰਦਾ। ਠੀਕ ਹੈ। ਤੇ ਇਹ ਕਹਿੰਦੇ ਨੇ ਕੈਮਲ ਮਾਲ ਦਾ ਘਰ ਹੁੰਦਾ ਰਿਹਾ। ਅੱਛਾ, ਤੇ ਇਹ ਉਹ ਆਪਣੇ ਬਦੌਰ ਦਾ ਜਿਹੜਾ ਘਰ ਸੀ, ਇਹ ਵੀ ਦੱਸਦੇ ਨੇ ਕਿ ਇੱਕ ਮਸਾਦੀ ਘਰ ਸੀ, ਕਿ ਉਸ ਟਾਈਮ ਜ਼ਿਆਦਾ ਬਸਤੀਆਂ ਨਹੀਂ ਨਹੀਂ ਉੱਚੀਆਂ ਹਨ ਬਿਲਡਿੰਗਾਂ, ਜੀ ਜੀ, ਨਾ ਇੰਨੇ ਮਕਾਨ ਬਣਾਏ ਲੋਕਾਂ ਨੇ। ਕਹਿੰਦੇ ਨੇ ਇੱਥੋਂ ਅਕਸਰ ਜਿਹੜੇ ਚਾਕਮਰੂ ਗੱਡੀਆਂ ਆਉਂਦੀ ਰਹੀ ਨਾ, ਬੋਲਦੇ ਨੇ ਇੱਥੇ ਹੁੰਦਾ ਸਮੁੰਦਰੀ ਹੁੰਦਾ ਕਿ ਨਾਮ ਚਮਦਾ ਕੱਚਾ ਮਕਾਨ ਸੀ ਇਹਦਾ। ਸਾਡਾ ਖੁਦ ਜਿਹੜਾ ਘਰ ਸੀ 2 ਮੰਜ਼ਿਲਾ ਹੀ ਉਸ ਟਾਈਮ। ਅੱਛਾ। ਜਿਹਨੇ 2 ਮੰਜ਼ਿਲਾ ਸੀ। ਤੇ ਯਾਨੀ ਇਹ ਵੀ ਪ੍ਰਭੂ ਬ੍ਰਹਮਣ ਦਾ ਹੀ ਕਿਹਦਾ ਮਕਾਨ ਸੀ, ਇਸ ਤਰ੍ਹਾਂ ਦਾ ਨਾਂ ਦੱਸਦੇ। ਅੱਛਾ ਅੱਛਾ ਅੱਛਾ, ਮੈਨੂੰ ਕੋਈ ਸਹੀ ਤਰ੍ਹਾਂ ਯਾਦ ਇਸ ਤਰ੍ਹਾਂ ਸੁਣਦਾ ਪ੍ਰਭੂ। ਠੀਕ ਹੈ, ਠੀਕ ਤੇ ਹੈ। ਇਹ ਜਿਹੜੇ ਹੁਣ ਫਿਰ ਤੁਹਾਨੂੰ ਦੱਸਿਆ ਕਿ ਲੰਬੜਦਾਰ ਹਨ ਜਿਹੜੇ ਉਸਲੇ ਹਾਂ। ਸ਼ਿਵਾ ਤੇ ਮੁਨਸ਼ੀ ਲੰਬੜਦਾਰ ਹਨ। ਠੀਕ ਹੈ। ਤੇ ਦਰਬਾਰ ਉਸ ਤੋਂ ਇਲਾਵਾ ਜਿਹੜੇ ਹਨ ਪ੍ਰਭੂ ਲੰਮਣ ਦਾ ਗੋਤਰ ਹਨ, ਗੋਤਰਾਂ ਵਿੱਚ ਜੱਗੋ ਗੋਤਰ ਬੜਾ ਮਸ਼ਹੂਰ ਤੁਹਾਨੂੰ ਦੱਸਿਆ ਹੋਇਆ। ਹਾਂਜੀ। ਤੇ ਹੋਰ ਜਿਹੜਾ ਪਹਿਲਾਂ ਜਿਹਨੂੰ ਬਾਬਾ ਨੇ ਯਾਦ ਰੱਖਿਆ ਉਹ ਵੀ ਤੁਹਾਨੂੰ ਦੱਸਤਾ। ਉਸ ਤੋਂ ਇਲਾਵਾ ਸ਼ਾਹ ਹਨ ਇੱਥੇ ਮੁੰਡਾ ਕੇ ਵਤਰਮਾਲ ਲੋਰੀ ਮੁੰਡਾ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸਿਲਸਿਲਾ ਸ਼ੁਰੂ ਕੀਤਾ। ਮੈਂ ਤੁਹਾਨੂੰ ਦੱਸਾਂ 1900 ਚ ਹੀ ਫਿਰ ਇੱਥੇ ਸਾਡੇ ਜਿਸ ਤਰ੍ਹਾਂ ਇੰਨੀ ਕੁ ਇੱਥੋਂ ਵਬਾ ਸਖਤ ਹੋ ਗਈ ਨਾ ਸ਼ਦੀਦ ਕਿ ਗਵਰਨਮੈਂਟ ਨੇ ਮੈਨੂੰ ਐਲਾਨ ਕਰਤਾ। ਮੀਡੀਆ ਤੇ ਬੜੀ ਸ਼ੋਹਰਤ ਹੋ ਗਈ, ਜਿਸ ਤਰ੍ਹਾਂ ਹੁਣ ਪਿੱਛੇ ਚੱਲੀ ਉਹ ਆਪਣੀ ਵਬਾ ਕੀ ਹੈ ਕਰੋਨਾ, ਤੇ ਜਿੱਥੋਂ ਚੱਲੀ ਉਹਦੀ ਬੜੀ ਸ਼ੋਹਰਤ ਸੀ। ਉਹ ਮਤਲਬ ਕਿ ਚੀਨ ਤੋਂ ਚੱਲੀ, ਚੀਨ ਦੇ ਸ਼ਬਦ ਮਤਲਬ ਕਿ ਇਸ ਤਰ੍ਹਾਂ ਉਸ ਟਾਈਮ ਮੀਡੀਆ ਜੋ ਵੀ ਉਸ ਦੌਰ ਦਾ ਮੀਡੀਆ ਹੈ, ਕੁਛ ਲੈਣੇ ਜਦੀਦ ਮੀਡੀਆ ਤੇ ਨਹੀਂ। ਇਹਦੀ ਪਬਲਿਸਿਟੀ ਹੋਈ ਮੁਸਲਮਾਨ ਦੀ ਉਸ ਵਕਤ। ਤੇ ਫਿਰ ਇੱਥੋਂ ਤੱਕ ਹੋ ਗਿਆ ਕਿ ਲੋਕਾਂ ਨੂੰ ਮਸਲਮ ਬਾਹਰ ਕੱਢ ਦੇਣ ਤੇ ਪਿੰਡ ਛਾੜਤਾ ਜਾਏ, ਕਿਉਂਕਿ ਇੱਥੋਂ ਜਰਾਸੀਮ ਫੈਲਦੇ ਪਏ। ਯਾਨੀ ਕਹਿ ਲਓ ਕਿ ਇੱਕ ਤਰੀਕੇ ਦਾ ਦਰਮਾਨ ਨਾਲ ਦੂਸਰਿਆਂ ਲੋਕਾਂ ਨੇ ਬਾਈਕਾਟ ਕਰ ਦਿੱਤਾ। ਇਹਨਾਂ ਨੂੰ ਕਥਾ ਕੀਤਾ ਜਾਏ, ਬਾਈਕਾਟ ਹੋ ਜਿਹੜੀ ਆਬਾਦੀ ਹੈ ਇਹਨੂੰ ਬਾਹਰ ਕੱਢ ਲਵੋ ਤੇ ਬਾਹਰ ਕੁਝ ਕੁਲੀਆਂ ਜਾਂ ਮਤਲਬ ਕੈਂਪਾਂ ਕੋਲ ਲਾ ਦਿਓ ਜਿੱਥੇ ਤੇ ਡਾਕਟਰ ਜਾਂ ਜੋ ਵੀ ਮਹਿਕਮਾ ਸਿਹਤ ਦੇ ਹਾਲਕਾਰ ਹਨ ਉਹਨਾਂ ਨੇ ਇੱਥੇ ਮਤਲਬ ਮੁਖਤਲਿਫ ਤਦਬੀਰਾਂ ਸੋਚ ਲੈਣਾ ਵੀ ਕਿਸ ਤਰ੍ਹਾਂ ਇਹ ਬਿਮਾਰੀ ਖਤਮ ਹੈ। ਜਿਹੜੀ ਉਹ ਤੌਣ ਦੀ ਬਿਮਾਰੀ ਨਾ ਉਹ ਚੱਲਦੀ ਸੀ ਚੂਹੇ ਤੋਂ। ਹਾਂਜੀ, ਚੂਹੇ ਤੋਂ। ਤੇ ਚੂਹੇ ਦੇ ਮੁਤਲਕ ਮੈਂ 19 ਇੱਕ ਪੜਿਆ ਸ਼ਾਹਬਨਾਮਾ, ਉਹਦੇ ਵਿੱਚ ਪੜ੍ਹਿਆ ਕਹਿੰਦਾ ਕਿ ਮੈਂ ਛੋਟਾ ਜਿਹਾ ਸ਼ਾਹਬਨਾਮ ਸਾਹਿਬ ਕਹਿੰਦੇ ਨੇ ਕਿ ਮੈਂ ਛੋਟਾ ਜਿਹਾ ਹਾਂ ਤੇ ਜੰਮੂ ਹੀ ਰਹਿੰਦੇ ਰਹੇ ਹਾਂ। ਤੇ ਸਾਡੇ ਲਾਗੇ ਸੀ ਇੱਕ ਖੱਤਰੀ ਦੀ ਕਿਸੇ ਬਜ਼ੁਰਗ ਦੀ ਦੁਕਾਨ ਸੀ। ਤਾਂ ਕਹਿੰਦਾ ਜਦੋਂ ਅਸੀਂ ਕੋਈ ਚੀਜ਼ ਖਾਣੀ ਹੁੰਦੀ ਸੀ ਨਾ, ਮਤਲਬ ਛੋਟੇ ਛੋਟੇ ਬੱਚੇ ਹਾਂ, ਤੇ ਅਸੀਂ ਜਦੋਂ ਸ਼ਰਾਰਤਾਂ ਨਾਲ ਮਤਲਬ ਇਕੱਠੇ ਹੋਣਾ, ਅਸੀਂ ਕੋਈ ਚੀਜ਼ ਖਾਣੀ ਹੁੰਦੀ ਸੀ, ਕਹਿੰਦਾ ਬਾਬਾ ਉਹ ਚੂਹਾ। ਤੇ ਕਹਿੰਦਾ ਬਾਬੀ ਉਹਨਾਂ ਨੇ ਦੁਕਾਨ ਛਾਲ ਮਾਰਨੀ, ਬਾਹਰ ਨਿਕਲ ਜਾਣਾ, ਦੌੜ ਜਾਣਾ, ਜੂਆ ਛੱਡ ਜਾਣੀਆਂ। ਤੇ ਅਸੀਂ ਮਤਲਬ ਕੋਈ ਜੋ ਵੀ ਸਾਡੇ ਚੀਜ਼ਾਂ ਕੋਈ ਪਾਣੀਆਂ ਜੋ ਵੀ ਹੋਣੇ ਜੇਬ ਪਾਣੀ ਦੇ ਮਤਲਬ ਨੁੱਤੀ ਮਤਲਬ ਕਿਸ ਤਰ੍ਹਾਂ। ਅੱਛਾ। ਜਿਹਨੇ ਉਸ ਟਾਈਮ ਤੇ ਉਹ ਫਿਰ ਦੱਸਿਆ ਉਹਦੇ ਚ ਜਿਸ ਟਾਈਮ ਕਿਸੇ ਚੂਹੇ ਨੂੰ ਹਲਕਾ ਚੜਦਾ ਸੀ ਨਾ, ਉਹਨੇ ਹਿਸਾਬ ਨਾਲ ਮੇਰੇ ਹਲੇ ਕਿ ਉਹ ਆਣ ਕੇ ਨੇ ਜ਼ਮੀਨ ਤੇ ਇੱਕ ਇਸ ਤਰ੍ਹਾਂ ਛੇਰ ਮਾਰਦਾ ਸੀ। ਅੱਛਾ। ਜਿਸ ਨਾਲ ਹਲਕਾ ਨਹੀਂ ਕਰਦਾ ਹੁੰਦਾ, ਕਿਸ ਤਰ੍ਹਾਂ ਜਿਸ ਕੁੱਤਾ ਹਲਕਾ ਉਹ ਫਿਰ ਇਸ ਤਰ੍ਹਾਂ ਛੇਰ ਮਾਰਦਾ, ਫਿਰ ਉਹ ਸ਼ੇਰ ਜ਼ਮੀਨ ਤੇ ਮਾਰਨਾ ਜਿਸ ਤਰ੍ਹਾਂ ਮਾਰ ਜਾਣਾ। ਉਹ ਫਿਰ ਉਹਦੇ ਚੋਂ ਜਿਹੜੀ ਵਾਹ ਜਾਂ ਜਰਾਸੀਮ ਜਿਹੜੇ ਨਿਕਲਣ ਉਹ ਫਿਰ ਆਲਾ ਦੁਆਲਾ ਫੈਲ। ਹਿੰਦੂ ਲੋਕਾਂ ਨੂੰ ਪਤਾ ਚੱਲਿਆ ਕਿ ਯਾਰ ਸਾਡਾ ਦੇਸ਼ ਨਹੀਂ ਰਹਿਣਾ, ਮਤਲਬ ਪਾਕਿਸਤਾਨ ਬਣਨ ਜਾ ਰਿਹਾ ਵੇ, ਉਸ ਵੇਲੇ ਕੀ ਹਾਲਾਤ ਬਣੇ? ਬਜ਼ੁਰਗ ਕੀ ਗੱਲਾਂ ਕਰਦੇ ਸਨ? ਕਿਉਂਕਿ ਉਸ ਵੇਲੇ ਬੜੀ ਮਾਰਕੁੱਟ ਹੋਈ, ਬੜਾ ਵੱਡ ਵਡੰਗਾ ਹੋਇਆ। ਕਿ ਆਇਆ ਦਰਮਾਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲਾਤ ਹੋਏ? ਜਿੱਥੋਂ ਤੱਕ ਮੈਂ ਬਜ਼ੁਰਗਾਂ ਕੋਲ, ਮੈਂ ਵੀ ਇੰਟਰਸੈਂਟ ਲੈਣਾ ਬਜ਼ੁਰਗਾਂ ਕੋਲ। ਅੱਛਾ। ਉਹਨਾਂ ਵਿੱਚ ਇੱਕ ਬਜ਼ੁਰਗ ਨੇ ਸਾਡੇ ਮਹਿਰ ਹੁਣੇ ਤਕਰੀਬਨ 100 ਸਾਲ ਦੀ ਮੇਰੇ ਲਗਭਗ ਹੋ ਕੇ ਫੋਟੋ 100 ਸਾਲ ਤੋਂ ਬਲਕਿ ਉੱਪਰ ਹੀ ਜਾਂ ਤੋਂ, ਤੇ ਲੇਕਿਨ ਉਹਨੇ ਸਿਹਤ ਆਖਰ ਵਕਤ ਠੀਕ ਰਹੀ ਹੈ। ਤੇ ਉਹਨਾਂ ਦਾ ਮੈਂ ਇੰਟਰਵਿਊ ਲਿਆ। ਉਹਨਾਂ ਨੇ ਦੱਸਿਆ ਕਿ ਜਿਸ ਦਿਨ ਇੱਥੋਂ ਹਿੰਦੂ ਲੋਕ ਜਾ ਰਹੇ ਨੇ, ਜਿਸ ਦਿਨ ਜਾਣਾ ਸ਼ੁਰੂ ਹੋਏ ਨੇ, ਤੇ ਕਹਿੰਦਾ ਕਿ ਮੈਂ ਮਹਿਰ ਬਰਾਜਾ ਦਾ ਤਲਕ ਸੀ, ਤੇ ਕਹਿੰਦਾ ਕਿ ਮੈਂ ਪਤਾ ਨਹੀਂ ਖੀਰੇ ਵੇਚਣ ਗਿਆ ਜਾਂ ਕੀ ਉਹ ਨਾਲ ਪਿੰਡ ਲਗਵਾਲ ਉੱਥੇ ਵੇਚ ਰਿਹਾ। ਉੱਥੇ ਇੱਕ ਬਜ਼ੁਰਗ ਮਿਲ ਗਿਆ ਉੱਥੋਂ ਲਈ, ਕਹਿੰਦਾ ਕਾਕਾ ਕਿਹੜਾ ਪਿੰਡ ਆ ਤੇਰਾ? ਕਹਿੰਦਾ ਜੀ ਮੇਰਾ ਪਿੰਡ ਦਰਮਾਨ। ਕਹਿੰਦਾ ਦਰਮਾਨ ਦਾ ਤੂੰ ਇੱਥੇ ਕਰ ਉੱਥੇ? ਕਿਉਂ ਜੀ? ਉਹ ਦਰਮਾਨ ਤਾਂ ਸਾਰਾ ਖਾਲੀ ਹੋ ਗਿਆ, ਤੂੰ ਇੱਥੇ ਕਰਨਾ ਪਿਆ। ਇਹ ਕਿਉਂ? ਲੋਕ ਚੱਲ ਨੱਠ ਕੇ ਉੱਥੋਂ। ਅੱਛਾ। ਕਹਿੰਦਾ ਜਿਸ ਮੈਂ ਵੀ ਆਉਣੇ ਪਾਉਣੇ ਮਤਲਬ ਵੇਚੇ ਤੇ ਆਇਆ ਘਰ ਦੇਖਾ ਬਾਕੀ ਮਤਲਬ ਕਿ ਲੋਕ ਮਤਲਬ ਨੱਠ ਪਿੰਡ ਛੱਡਦੇ ਪਏ। ਅੱਛਾ। ਜ਼ਿਆਦਾਤਰ ਲੋਕ ਨੇ ਜਿਹੜੇ ਉਹ ਇੱਧਰ ਨੂੰ ਗਏ ਨੇ ਪਹਿਲਾਂ, ਜਿਹੜੇ ਹਿੰਦੁਸਤਾਨ ਚ ਵੀ ਜੋ ਗਏ ਨਾ ਉਹ ਵੀ ਪਹਿਲਾਂ ਇਸ ਪਾਸੇ ਚੁੱਕਿਆ ਨੇ ਲੀਕ ਨਹੀਂ ਪਾਰ ਇੱਥੋਂ ਪਾਰ ਚੱਲ ਗਏ, ਇੱਥੋਂ ਫਿਰ ਅੱਗੇ ਉਸ ਪਾਸੇ ਚੱਲੇ। ਸਹੀ ਹੈ। ਤੇ ਜ਼ਿਆਦਾਤਰ ਲੋਕ ਇੱਧਰ ਨੂੰ ਕ੍ਰਾਸ ਕੀਤਾ, ਕਿਉਂਕਿ ਇੱਧਰੋਂ ਬਾਰਡਰ ਬੜੀ ਰੂਹੀ ਆ, ਤੇ ਇੱਧਰੋਂ ਜਾਂਦੇ ਹਨ ਰਿਆਸਤ ਮਤਲਬ ਕਿ ਜੰਮੂ ਵਾਲੇ ਸਾਡੇ ਇੱਧਰੋਂ ਫਿਰ ਅੱਗੇ ਜਾ ਕੇ ਉੱਧਰੋਂ ਕ੍ਰਾਸ ਕਰ। ਤੇ ਉਹਨੇ ਦੱਸਿਆ ਕਿ ਜਿਸ ਇੰਨੀਆਂ ਆ ਅਸੀਂ ਵੀ ਸਾਡੇ ਮਤਲਬ ਕਿ ਅਸੀਂ ਸਾਡੇ ਘਰ ਦੇ ਨੇ ਸਮਾਨ ਸਮੂਨ ਸਾਂਭਣ ਲੱਗ ਪਿਆ। ਹਾਲਾਂਕਿ ਮੁਸਲਮਾਨ ਕਹਿੰਦਾ ਸਾਡੇ ਘਰ ਦੇ ਸਮਾਨ ਸਮੂਨ ਸੰਭਾਲ ਲਿਆ ਤੇ ਟੋਕਲੇ ਥੋੜ੍ਹਾ ਬਹੁਤਾ ਸਮਾਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਕੋਟ ਤੇ ਹੈ ਵੀ ਇਹਦਾ ਤੇ ਕਲੀਅਰ ਹਨ ਵੀ ਇਹਦਾ ਤੇ ਜਿਹੜਾ ਦਰਮਾਨ ਦਾ ਕੋਈ ਕਲੀਅਰ ਨਹੀਂ, ਕਿਉਂਕਿ ਦਰਅਸਲ ਇਹ ਆਉਂਦਾ ਸੀ ਸ਼ਕਰਗੜ੍ਹ ਤਹਿਸੀਲ ਤੇ ਹੁਣ ਇਹਦਾ ਇਹਨਾਂ ਰਪੜੇ ਬਣ ਗਿਆ। ਹਾਲਾਂਕਿ ਪੂਰਾ ਛੂਟੀ ਤੌਰ ਤੇ ਉਹ ਸਕੂਲ ਬਣਾਇਆ ਦਾ ਉਹ ਤਾਂ ਉਹਨਾਂ ਦੇ ਗੁਰਦਾਸਪੁਰ ਵੀ ਇਹ ਇਸ ਤਰ੍ਹਾਂ ਨਾਲ ਉਸਨੇ ਬਣਦਾ ਸਕੂਲ ਬਣਾਇਆ ਸੀ ਕਿ ਜਿੱਥੇ ਜਿਨ੍ਹਾਂ ਤਹਿਸੀਲਾਂ 'ਚ ਜ਼ਿਆਦਾ ਬਲਕਿ ਜ਼ਿਲ੍ਹਿਆਂ ਦਾ ਜ਼ਿਆਦਾਤਰ ਰੱਖਦਾ ਸੀ, ਤਹਿਸੀਲਾਂ ਦੇ ਬਾਅਦ ਲੈ ਕੇ ਜ਼ਿਲ੍ਹਿਆਂ ਦਾ ਰੱਖਿਆ ਵੀ ਜਿਸ ਜ਼ਿਲ੍ਹੇ 'ਚ ਜ਼ਿਆਦਾ ਆਬਾਦੀ ਆ ਨਾ, ਜਿਸ
ਕੌਮ ਦੀ ਫਰਜ਼ੀ ਦੇ ਹਿੰਦੂਆਂ ਦੀ ਜ਼ਿਆਦਾ ਆਬਾਦੀ ਆ ਉਹ ਹਿੰਦੁਸਤਾਨ ਸ਼ਾਮਿਲ ਕੀਤਾ ਜੀ ਇੱਥੇ ਮੁਸਲਮਾਨਾਂ ਦੀ ਜ਼ਿਆਦਾ ਆਬਾਦੀ ਆ ਮੁਸਲਮਾਨਾਂ ਚ ਪਾਕਿਸਤਾਨ ਸ਼ਾਮਿਲ ਕੀਤਾ ਜਾਏ ਇੱਥੇ ਆਬਾਦੀ ਜ਼ਿਆਦਾ ਮੁਸਲਮਾਨਾਂ ਦੀ ਇਹ ਜ਼ਿਲ੍ਹਾ ਗੁਰਦਾਸਪੁਰ ਅੱਛਾ ਇਹ ਛੁੱਟੀ ਦਾ ਉੱਤੇ ਮਤਲਬ ਕਿ ਇੱਧਰ ਸ਼ਾਮਿਲ ਹੁੰਦੇ ਪਾਕਿਸਤਾਨ ਚ ਤੇ ਉਸ ਟਾਈਮ 3 ਦਿਨ ਤੱਕ ਮਤਲਬ ਕਿ ਸਿਲਸਿਲਾ ਚੱਲਿਆ ਵੀ 17 ਤਰੀਕ ਨੂੰ ਜਾ ਕੇ ਫਿਰ ਜਾ ਕੇ ਇਹ ਮਤਲਬ ਕਿ ਨਾਮ ਹੋਇਆ ਫਿਰ ਉੱਧਰ ਮਤਲਬ ਕਿ ਫਿਰ ਸਿਰਫ ਇਕੱਲੀ ਤਹਿਸੀਲ ਸ਼ਕਰਗੜ੍ਹ ਇੱਧਰ ਆ ਇਸ ਤਰ੍ਹਾਂ ਹੀ ਤੇ ਉਧਰ ਮਤਲਬ ਇਹ ਜਿਹੜੀ ਸੀ ਨਾ ਸਾਬਕਾ ਤਹਿਸੀਲ ਸ਼ਕਰਗੜ੍ਹ ਇਹ ਹੋਈ ਹੈ ਦਰਮਾਨ ਆਖਰੀ ਪਿੰਡ ਸੀ ਅੱਗੇ ਸ਼ਲਾਹ ਸ਼ੁਰੂ ਹੀ ਨਹੀਂ ਇਹ ਜਿਹੜੇ ਪਰਲੇ ਪਿੰਡ ਹਨ ਇਹ ਨਾਗਵਾਲ ਸਨ ਤੇ ਇਹ ਸ਼ਕਰਗੜ੍ਹ ਦੇ ਪਿੰਡ ਹਨ ਇਹੋ ਹੀ ਲੈਣ ਦੀ ਲੈਣ ਚੱਲ ਗਈ ਬੜੇ ਪਿੰਡ ਨੂੰ ਅੱਗੇ ਵਾਰਡ ਇਹ ਜਿਹੜਾ ਲੈਣ ਇਹ ਸ਼ਕਰਗੜ੍ਹ ਦੇ ਪਿੰਡ ਠੀਕ ਤੇ ਇਹ ਕਹਿੰਦਾ ਵੀ ਅਸੀਂ ਵੀ ਸਮਾਨ ਸਮੂਨ ਸਾਂਭਿਆ ਤੇ ਇੱਥੇ ਨਾਲ ਕੋਲ ਕੋਟ ਪਿੰਡ ਸੀ ਉੱਥੇ ਅਸੀਂ ਚਲਾ ਗਏ ਵੀ ਇਹ ਪਿੰਡ ਦਾ ਕਲੀਅਰ ਤੇ ਇੱਥੋਂ ਦਾ ਪਤਾ ਨਹੀਂ ਕੀ ਬਣਦਾ ਤੇ ਇਹ ਇਸ ਤਰ੍ਹਾਂ ਜੀ ਉਹ ਕਹਿੰਦਾ ਅਸੀਂ ਵੀ ਨਿਕਲ ਗਏ ਬਾਹਰ ਲੇਕਿਨ ਕਹਿੰਦੇ ਇੱਥੇ ਮੇਰਾ ਕੋਈ ਇੰਨਾ ਨੁਕਸਾਨ ਮਾਰ ਟੁਕ ਨਹੀਂ ਇੱਥੇ ਨਹੀਂ ਕਿਉਂਕਿ ਬਾਰਡਰ ਬਲਕਿ ਜਿਹੜੇ ਲਾਗੇ ਆਏ ਨਾ ਲੋਕ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਕੋਈ ਦੂਰੋਂ ਆਟਮੇ ਆਏ ਨਾ ਹਾਂ ਉਹਨਾਂ ਦਾ ਨੁਕਸਾਨ ਹੋਇਆ ਬਲਕਿ ਉਹ ਮੈਂ ਜਿਹੜੇ ਬਜ਼ੁਰਗਾਂ ਕੋਲੋਂ ਕਈਆਂ ਕੋਲ ਐਂਟਰ ਲਿਆ ਉਹ ਤੇ ਬੜਾ ਕੋਈ ਦੱਸਦੇ ਨੇ ਇੱਕ ਵੀ ਉਹਦੇ ਕੋਲ ਮੈਂ ਐਂਟਰ ਲਿਆ ਬਾਰਡਰ ਦਾ ਬਜ਼ੁਰਗ ਕਹਿੰਦਾ ਕਿ ਮੈਂ ਸਭ ਪੂਰੇ ਖਾਨਦਾਨ ਤੋਂ ਮੈਂ ਸਿਰਫ ਬਚੇ ਨੂੰ ਕਹਿੰਦਾ ਕਿ ਉੱਧਰ ਇੰਡੀਆ 'ਚ ਕੋਈ ਦੱਸਿਆ ਜਗ੍ਹਾ ਮੈਨੂੰ ਕੋਈ ਨਾਂ ਵੀ ਦੱਸਿਆ ਮੈਨੂੰ ਭੁੱਲ ਗਿਆ ਉੱਥੇ ਪਹਿਲਾਂ ਇਕੱਠੇ ਕਰਦੇ ਗਏ ਨੇ ਤਾਂ ਤੁਹਾਨੂੰ ਟ੍ਰੇਨ ਤੇ ਮਤਲਬ ਕਿ ਪਾਕਿਸਤਾਨ ਬਾਅਦ 'ਚ ਨਾ ਕੀ ਕੀਤਾ ਵੀ ਉਹ ਇਕੱਠਿਆਂ ਕਰਨ ਦੇ ਬਾਅਦ 'ਚ ਆਰਡਰ ਦੇ ਦਿੱਤੇ ਉਹ ਅਫਸਰ ਜਿਹਨੇ ਡਿਊਟੀ ਲਾਈ ਇਹਨੂੰ ਹੁਣ ਉਹ ਕਹਿੰਦੇ ਉਹ ਗੋਲੀ ਚਲਾਈ ਤੋਂ ਮਤਲਬ ਸਾਰੇ ਸਾਨੂੰ ਕਹਿੰਦਾ ਕਿ ਮੈਂ ਵੀ ਉਹਦੇ ਥੱਲੇ ਲਾਸ਼ਾਂ ਥੱਲੇ ਪਿਆ ਉਹ ਬਾਅਦ 'ਚ ਨਾ ਇੱਕ ਦੋ ਮੁਸਲਮਾਨਾਂ ਨੇ ਕੋਈ ਟਾਈਮ ਐਸਾ ਮਿਲਿਆ ਕਹਿੰਦਾ ਮੈਂ ਛੋਟਾ ਜਿਹਾ ਤੇ ਥੱਲੇ ਮਤਲਬ ਲਾਸ਼ਾਂ ਥੱਲੇ ਆ ਗਿਆ ਉੱਥੇ ਮਤਲਬ ਲਾਸ਼ਾਂ ਪੈਣ ਤੇ ਥੱਲੇ ਤੇ ਉਹ ਉਧਰੋਂ ਖਾਣਾ ਖੁਣਾ ਖਾਣ ਚੱਲ ਕੇ ਜਾਂ ਕੀ ਬਣਿਆ ਉਹਨਾਂ ਦਾ ਕੋਈ ਪ੍ਰੋਬਲਮ ਉਹ ਮੈਨੂੰ ਥੋੜ੍ਹੀ ਜਿਹੀ ਗੁੰਜਾਇਸ਼ ਸੀ ਮਿਲੀ ਤੇ ਮੈਂ ਵੀ ਆਸਤਾ ਆਸਤਾ ਨਾ ਕਿਸੇ ਦਿਨ ਉੱਥੋਂ ਨਿਕਲ ਤੁਰਿਆ ਹੁਣ ਮੈਨੂੰ ਅੱਗੇ ਜਗ੍ਹਾ ਵੀ ਕੋਈ ਨਹੀਂ ਫਿਰ ਜਾਣਾ ਕਿੱਥੇ ਆ ਕਿਉਂਕਿ ਬਾਕੀ ਖਾਨਦਾਨ ਤਾਂ ਮੇਰਾ ਸਾਰਾ ਖਤਮ ਹੋ ਗਿਆ ਤੇ ਮੈਂ ਕਿੱਥੇ ਜਾ ਕਿੱਥੇ ਨਹੀਂ ਇਸ ਤਰ੍ਹਾਂ ਚੱਲਿਆ ਚਲਾਇਆ ਫਿਰ ਅੱਗੇ ਕੋਈ ਦੇਖਿਆ ਕੋਈ ਕਾਫਲੇ ਮੈਨੂੰ ਕੋਈ ਇੱਧਰੋਂ ਆਉਂਦੇ ਪਏ ਨੇ ਉਹਨਾਂ ਨਾਲ ਕਿਸੇ ਰਲ ਗਿਆ ਕੋਈ ਰਸਤੇ 'ਚ ਕਦੇ ਕਹਿੰਦਾ ਕਿਤੇ ਨਾਲੇ ਨੂੰ ਪਾਣੀ ਪੀ ਲੈਣਾ ਕਿਤੇ ਜੇ ਕੋਈ ਦੇਖਣਾ ਵੀ ਅੱਗੇ ਖਤਰਾ ਕੋਈ ਉੱਥੇ ਛੁਪ ਜਾਣਾ ਕਿਤੇ ਕਮਾਦਾਂ ਕਮੂਦਾਂ ਛੁਪ ਜਾਣਾ ਇਸ ਤਰ੍ਹਾਂ ਆਸਤਾ ਆਸਤਾ ਕਰਕੇ ਪਤਾ ਨਹੀਂ ਸਿਆਲਕੋਟ ਦਾ ਨਹੀਂ ਕਿੱਥੇ ਆ ਗਿਆ ਇਸ ਤਰ੍ਹਾਂ ਕਿ ਸ਼ਾਇਦ ਉਹ ਜਿਸ ਤਰ੍ਹਾਂ ਉਹ ਆਇਆ ਉਹਨਾਂ ਨਾਲ ਹੀ ਚੱਲਿਆ ਉਹਦਾ ਆ ਗਿਆ ਉਹ ਫਿਰ ਕਹਿੰਦਾ ਜਿੱਥੇ ਮੈਂ ਹੁਣ ਰਹਿਣਾ ਨਾ ਝੱਗ ਕੱਢ ਲਿਆ ਪਿੰਡ ਬਜ਼ੁਰਗ ਨੇ ਕਹਿੰਦਾ ਕਿ ਇੱਥੋਂ ਦੇ ਬਜ਼ੁਰਗ ਹੀ ਮੇਰੇ ਹਨ ਰਿਸ਼ਤੇਦਾਰ ਪਤਾ ਨਹੀਂ ਫੁੱਫੀ ਦਾ ਦੱਸਿਆ ਮੈਂ ਲੜਕੇ ਇੱਥੇ ਰਹਿੰਦੇ ਤੇ ਇਹਨਾਂ ਨੇ ਕਿਤੇ ਇੱਥੋਂ ਦੇ ਬੰਦੇ ਰਹਿੰਦੇ ਹਨ ਉੱਥੇ ਕਿਤੇ ਸਿਆਲਕੋਟ ਕੰਮ ਕਰਦੇ ਹਨ ਉਹਨਾਂ ਨੇ ਕਿਤੇ ਇੱਥੇ ਦਾ ਜ਼ਿਕਰ ਕੀਤਾ ਯਾਰ ਉੱਥੇ ਆ ਇੱਕ ਬੰਦਾ ਮੁੰਡਾ ਇੱਕ ਐਡਾ ਕੁ ਮੁੰਡਾ ਕੋਈ ਮੇਰਾ ਛੋਟੀ ਉਹਨੂੰ ਤੇ ਉਹ ਯਾਰ ਉਧਰੋਂ ਬਸ ਇਕੱਲਾ ਹੀ ਬਚ ਕੇ ਆਦਾ ਪੂਰੇ ਖਾਨਦਾਨ ਤੋਂ ਤੇ ਇਹ ਨਾਂ ਦੱਸਦਾ ਤੇ ਇਹ ਪਿੰਡ ਦੱਸਦਾ ਕਿ ਮੇਰਾ ਪਿੰਡ ਫਲਾਣਾ ਤੇ ਇਹਨਾਂ ਆਖਿਆ ਯਾਰ ਉਹ ਤੇ ਛੱਡ ਗਈ ਉੱਥੇ ਇਹਨੇ ਰਿਸ਼ਤੇਦਾਰ ਤੇ ਉਹ ਫਿਰ ਕਿਤੇ ਉਹ ਗਏ ਨੇ ਫਿਰ ਇਹਨਾਂ ਪਛਾਣ ਕੇ ਇੱਥੇ ਲਿਆਂਦਾ ਫਿਰ ਇੱਥੇ ਮੁੰਡਾ ਕਿ ਉਹਨਾਂ ਕੋਲ ਪਲਿਆ ਪੁਲਿਆ ਇੱਥੇ ਮੁੰਡਾ ਜਵਾਨ ਹੋਇਆ ਫਿਰ ਇੱਥੇ ਮੁੰਡਾ ਉਹਨਾਂ ਨੇ ਵਿਆਹ ਹੋਇਆ ਇਸ ਤਰ੍ਹਾਂ ਕਰਦਾ ਜੀ ਜੀ ਯਾਨੀ ਕਿ ਕਈਆਂ ਨੇ ਬੜੀ ਮਾਰਤਾੜ ਸਾਡੇ ਬਾਰੇ ਕਹਾ ਜਰਾ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਰੱਬ ਸੋਹਣਾ ਤੁਹਾਨੂੰ ਸਲਾਮਤ ਰੱਖੇ ਬਾਅਦ 'ਚ ਅਸੀਂ ਤੁਹਾਡੀ ਔਰ ਸਾਡੀ ਜਿਹੜੀ ਮੀਟਿੰਗ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਇਨਸ਼ਾ ਅੱਲਾ।